ਭਗਵੰਤ ਮਾਨ ਜੀ ਨੇ ਮੇਰੇ ਨਾਲ ਫੋਨ ਤੇ ਗੱਲਬਾਤ ਕਰਕੇ ਮੈਨੂੰ ਇਹ ਕਹਿ ਕੇ ਬਾਈ ਜੀ ਇਹ ਤਾਂ ਚਾਹੁੰਦੇ ਨੇ ਕਿ ਤੁਸੀਂ ਮਰ ਜਾਓ। ਇਹ ਕੀ ਚਾਹੁੰਦੇ ਨੇ? ਉਹ ਤਾਂ ਚਾਹੁੰਦੇ ਸੀ ਮਰ ਜਾਓ, ਤੁਸੀਂ ਇਹ ਕੀ ਚਾਹੁੰਦੇ? ਦੇਖੋ ਇਹ ਚਾਹੁੰਦੇ ਕਿ ਤੁਸੀਂ ਰੁੱਲ ਜਾਓ। ਕਹਿੰਦੇ ਪੰਜਾਬ ਬੋਲਦਾ ਇਹਨਾਂ ਨੇ ਵੜਨ ਤਾਂ ਦੇਣਾ ਨਹੀਂ ਸਾਨੂੰ, ਹੁਣ ਕਿੱਥੇ ਵੜੀਏ ਅਸੀਂ। ਬਹੁਤ ਵਾਰ ਕਰ ਚੁੱਕੇ ਅਸੀਂ ਮੀਟਿੰਗ, ਪਰ ਫਿਰ ਵੀ ਕੋਈ ਨਹੀਂ, ਮਸਲਾ ਲਾ ਰਹੀ ਦਿੰਦੇ ਆ ਹਰ ਵਾਰ। ਪਰ ਬੇਰੁਜ਼ਗਾਰੀ ਤਾਂ ਦੂਰ ਨਹੀਂ ਹੋ ਰਹੀ, ਬੇਰੁਜ਼ਗਾਰਾਂ ਨੂੰ ਸਰਕਾਰ ਜਿਹੜਾ ਦੂਰ ਕਰਨਾ ਚਾਹੁੰਦੀ ਆ। ਸਾਡੀਆਂ ਮੰਗਾਂ ਸਰ 5 ਮਾਰਚ ਨੂੰ ਸਾਡਾ ਪੇਪਰ ਹੋਇਆ ਸੀ, ਉਹਦੀ ਜੁਆਇਨਿੰਗ ਹਲੇ ਤੱਕ ਸਾਨੂੰ ਨਹੀਂ ਦਿੱਤੀ ਗਈ ਤੇ ਸਰਕਾਰ ਲਾਰੇ ਲਾ ਰਹੀ ਹੈ। ਇਹਨਾਂ ਦੀ ਨਲਾਇਕੀ ਕਾਰਨ ਸਾਡੀ ਭਰਤੀ ਜਿਹੜੀ ਕੋਰਟ ਵਿੱਚ ਫਸ ਚੁੱਕੀ ਹੈ, ਜਿਸ ਕਾਰਨ ਸਾਨੂੰ ਇੱਥੇ ਆਣੇ ਪਿਆ ਹੁਣ। ਹਾਂਜੀ, ਤੁਸੀਂ ਕਿੰਨੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ? ਸਰ ਪਿਛਲੇ 1 ਸਾਲ ਤੋਂ 1 ਸਾਲ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਇਆ ਸੀ, ਉਸ ਤੋਂ 6 ਮਹੀਨੇ ਬਾਅਦ ਪੇਪਰ ਹੋਇਆ, ਫਿਰ 6 ਮਹੀਨੇ ਬਾਅਦ ਸਾਡੀ ਵੈਰੀਫਿਕੇਸ਼ਨ ਹੋਈ ਤੇ ਰਿਜ਼ਲਟ ਵੀ ਨਾਲ ਹੀ ਆਇਆ, ਪਰ ਹੁਣ ਤੱਕ ਸਾਨੂੰ ਜੁਆਇਨਿੰਗ ਨਹੀਂ ਦਿੱਤੀ। ਰੁਕਾਵਟ ਕੀ ਹੈ? ਰੁਕਾਵਟ ਸਰ ਕਹਿੰਦੇ ਤੁਹਾਡੀ ਭਰਤੀ ਕੇਸ ਵਿੱਚ ਫਸੀ ਹੋਈ ਹੈ ਤਾਂ ਅਸੀਂ ਨਹੀਂ ਦੇ ਰਹੇ। ਕੇਸ ਚੱਲ ਰਿਹਾ ਹੈ ਤੇ ਤੁਹਾਡੀ ਮੀਟਿੰਗ ਕਿਸੇ ਸੀਨੀਅਰ ਅਧਿਕਾਰੀ ਜਾਂ ਮੰਤਰੀ ਨਾਲ ਬਹੁਤ ਵਾਰ ਕਰ ਚੁੱਕੇ ਅਸੀਂ ਮੀਟਿੰਗ, ਪਰ ਫਿਰ ਵੀ ਕੋਈ ਨਹੀਂ, ਮਸਲਾ ਲਾ ਰਹੀ ਦਿੰਦੇ ਆ ਹਰ ਵਾਰ। ਹਾਂਜੀ, ਇਸ ਡਿਬੇਟ 'ਚ ਤੁਸੀਂ ਹਿੱਸਾ ਲੈਣ ਆਏ ਹੋ ਜਾਂ ਸਿਰਫ ਪ੍ਰਦਰਸ਼ਨ ਕਰਨਾ? ਹਿੱਸਾ ਵੀ ਲੈਣਾ ਚਾਹੁੰਦੇ ਆ, ਜੇ ਲੈਣ ਦੇਣਗੇ। ਕਹਿੰਦੇ ਪੰਜਾਬ ਬੋਲਦਾ ਇਹਨਾਂ ਨੇ ਵੜਨ ਤਾਂ ਦੇਣਾ ਨਹੀਂ ਸਾਨੂੰ, ਹੁਣ ਕਿੱਥੇ ਵੜੀਏ ਅਸੀਂ। ਕੀ ਲੱਗਦਾ ਅੰਦਰ ਪੰਜਾਬ ਬੋਲੂ? ਨਹੀਂ ਬੋਲਣ ਹੀ ਨਹੀਂ ਦੇਣਾ ਇਹਨਾਂ ਨੇ ਸਰ। ਹਾਂਜੀ ਕਿਉਂ ਨਹੀਂ ਬੋਲਣ ਦੇਣ? ਸਰ ਦੇਖੋ ਇਹਨਾਂ ਦੀ ਆਪ ਦੀ ਨੀਤੀ ਹੈਗੀ ਹੈ, ਆਪ ਬਣਾਉਂਦੇ ਆ ਰੂਲ ਸਾਰੇ, ਆਪ ਹੀ ਸਾਨੂੰ ਫਸਾ ਕੇ ਤੇ ਸਾਡੇ ਤੇ ਬਲੇਮ ਕਰਦੇ ਆ। ਕਿੰਨੀ ਗਿਣਤੀ ਹੈ ਤੁਹਾਡੀ ਕੁੱਲ ਟੀਚਰਾਂ? ਕੁੱਲ 6,854। ਤੁਸੀਂ ਗੰਭੀਰਪੁਰ ਵੀ ਇਹ ਧਰਨਾ ਲਾਇਆ ਹੋਇਆ? ਹਾਂਜੀ, ਗੰਭੀਰਪੁਰ ਤੇ ਸੰਗਰੂਰ ਟੈਂਕੀ ਤੇ 2 ਸਾਥੀ ਸਾਡੇ ਚੜੇ ਹੋਏ ਨੇ। ਹਾਂਜੀ, ਉਹ ਲੰਬੇ ਸਮੇਂ ਤੋਂ ਜਿਹੜਾ ਧਰਨਾ ਚੱਲਦਾ ਉਸ ਦੇ ਸਿੱਟਾ ਤੁਹਾਨੂੰ ਕੋਈ ਨਹੀਂ ਮਿਲਿਆ, ਸਿਰਫ ਮੀਟਿੰਗਾਂ ਹੀ ਹੁੰਦੀਆਂ? ਹਾਂਜੀ ਮੀਟਿੰਗਾਂ ਮਿਲਿਆ ਨਹੀਂ, ਪਰ ਹੁਣ ਅਸੀਂ ਮੀਟਿੰਗਾਂ ਦਾ ਵੀ ਬਾਈਕਾਟ ਕੀਤਾ ਹੋਇਆ ਹੈ। ਸੋ ਹੁਣ ਤੁਸੀਂ ਕਿੰਨੀ ਗਿਣਤੀ ਦੇ ਵਿੱਚ ਇੱਥੇ ਆਏ? ਹੁਣ ਅਸੀਂ ਸਾਥੀ ਹੈਗੇ ਆ, 50 ਜਣੇ ਹੈਗੇ ਆ। ਹਾਂਜੀ, ਇਸ ਤੋਂ ਪਹਿਲਾਂ ਵੀ ਜਿਹੜੇ ਧਰਨਾਕਾਰੀ ਪ੍ਰਦਰਸ਼ਨਕਾਰੀ ਆਏ ਸੀ ਉਹਨਾਂ ਨੂੰ ਪੁਲਿਸ ਨੇ ਚੱਕ ਲਿਆ। ਜੇਕਰ ਤੁਹਾਡੇ ਨਾਲ ਅਜਿਹਾ ਹੁੰਦਾ ਹੈ ਤਾਂ ਕੀ ਕਹਿਣਾ, ਤੁਹਾਡਾ ਕੀ ਸਮਝਦੇ ਹੋ? ਕੋਈ ਚੱਕਰ ਨਹੀਂ, ਕੋਈ ਗੱਲ ਨਹੀਂ, ਅਸੀਂ ਲੜਦੇ ਫਿਰ ਵੀ ਰਵਾਂਗੇ। ਹਾਂਜੀ ਪੱਕੇ ਸਰ, ਉਹ ਪੱਕੇ ਕੁਝ ਨਹੀਂ ਕੀਤਾ ਇਹਨਾਂ ਨੇ, ਤਨਖਾਹਾਂ ਵਧਾਈਆਂ ਨੇ, ਪੱਕੇ ਕਰਨ ਦੀ ਕੋਈ ਜਿਹੜੇ ਹੋਲਡਿੰਗ ਲੱਗੇ ਹੋਏ ਨੇ ਉਹਨਾਂ ਤੋਂ ਫਿਰ ਉਹਨਾਂ ਦਾ ਕੀ ਕਿਹਾ ਕੀਤਾ? ਹੋਲਡਿੰਗ ਵਾਸਤੇ ਹੀ ਪੈਸੇ ਯੂਜ਼ ਕਰਦੇ ਆ, ਸਾਡੇ ਉੱਤੇ ਇੱਕ ਵੀ ਪੈਸਾ ਨਹੀਂ ਲਾਇਆ ਇਹਨਾਂ ਨੇ। ਹਾਂਜੀ ਸਰ, ਕੋਈ ਵੀ ਨਹੀਂ ਪੈਸਾ ਨੋ ਜੀ। ਤਾਂ ਦੇਖੋ ਇੱਕ ਵੀ ਅਧਿਆਪਕ ਮੈਨੂੰ ਦੱਸ ਦਿਓ ਜੇ ਕੋਈ ਪੱਕਾ ਹੋਇਆ ਹੋਵੇ, ਜਿਨ੍ਹਾਂ ਨੂੰ ਪੱਕੇ ਕੀਤਾ ਗਿਆ। ਤੁਸੀਂ ਇੱਕ ਦਾ ਵੀ ਬਿਆਨ ਦਿਖਾ ਦਿਓ ਜਿੱਥੇ ਇਹ ਪੱਕਾ ਸ਼ਬਦ ਬੇਰੁਜ਼ਗਾਰਾਂ ਵੱਲੋਂ ਬੋਲਿਆ ਗਿਆ ਹੋਵੇ, ਕੱਚੇ ਅਧਿਆਪਕਾਂ ਵੱਲੋਂ ਇੱਕ ਵੀ ਅਧਿਆਪਕ ਦਾ ਬਿਆਨ ਦਿਖਾ ਦਿਓ ਜਿੱਥੇ ਉਹਨਾਂ ਇਹ ਕਹਿਤਾ ਹੋਵੇ ਕਿ ਸਾਨੂੰ ਜੀ ਪੱਕੇ ਕੀਤਾ ਗਿਆ। ਤੁਸੀਂ ਮੈਨੂੰ ਦਿਖਾ ਦਿਓ, ਮੈਂ ਤੁਹਾਨੂੰ ਵੀ ਦੱਸ ਦੇਣਾ ਚਾਹੁੰਦਾ ਕਿ ਇੱਕ ਵੀ ਅਧਿਆਪਕ ਹੈ ਜਿਹੜਾ ਉਹ ਅਜੇ ਤੱਕ ਪੱਕਾ ਨਹੀਂ ਹੋਇਆ। ਉਹਨਾਂ ਦੇ ਤਨਖਾਹ ਵਾਧਾ ਜ਼ਰੂਰ ਹੋਇਆ, ਗੱਲ ਪੱਕੇ ਕਰਨ ਦੀ ਕੀਤੀ ਗਈ ਸੀ, ਗੱਲ ਬੇਰੁਜ਼ਗਾਰੀ ਨੂੰ ਜਿਹੜਾ ਮਸਲਾ ਹੱਲ ਕਰਨ ਦੀ ਕੀਤੀ ਗਈ ਸੀ ਕਿ ਬੇਰੁਜ਼ਗਾਰੀ ਦੂਰ ਕਰਨ ਦੀ ਗੱਲ ਕੀਤੀ ਗਈ ਸੀ, ਪਰ ਬੇਰੁਜ਼ਗਾਰੀ ਤਾਂ ਦੂਰ ਨਹੀਂ ਹੋ ਰਹੀ। ਬੇਰੁਜ਼ਗਾਰਾਂ ਨੂੰ ਸਰਕਾਰ ਜਿਹੜਾ ਦੂਰ ਕਰਨਾ ਚਾਹੁੰਦੀ ਆ, ਇਹਨਾਂ ਜਿਹੜਾ ਪੁਲਿਸ ਵੱਲ ਲਾ ਕੇ ਕਿ ਸਾਡੇ ਤੱਕ ਬੇਰੁਜ਼ਗਾਰ ਪਹੁੰਚ ਨਾ ਸਕਣ। ਪਰ ਬੇਰੁਜ਼ਗਾਰ ਜਿਹੜਾ ਇਹ ETD ਵਾਲੇ ਆ, ਇਹ ਕਿਤੇ ਨਾ ਕਿਤੇ ਫਿਰ ਵੀ ਪਹੁੰਚ ਹੀ ਜਾਂਦੇ ਆ। ਸੋ ਅੱਜ ਮੈਂ ਤੁਹਾਨੂੰ ਦੱਸ ਦੇਵਾਂ ਕਿ ਕੱਲ੍ਹ ਦਾ ਹੀ CID ਨੂੰ ਮੈਸੇਜ ਲੱਗ ਚੁੱਕਿਆ ਸੀ। ਸੋ ਅੱਜ ਸਵੇਰ ਦੇ ਹੀ ਜਿਹੜੇ 6 ਵਜੇ ਦੇ ਜਿਹੜੇ ਪੁਲਿਸ ਮੁਲਾਜ਼ਮ ਵੀਰ ਨੇ ਜਿਹੜੇ ਉਹ ਮੇਰੇ ਘਰ ਦਬੀ ਦਿਨ ਪਹੁੰਚ ਗਏ ਸੀ ਕਿ ਇਹਨੂੰ ਉੱਥੇ ਹੀ ਜਿਹੜਾ ਨਜ਼ਰਬੰਦ ਕਰ ਲੈਣਾ ਆਪਾਂ, ਪਰ ਸਮੇਂ ਦੀ ਨਿਜਾਕਤ ਅਸੀਂ ਪਹਿਲਾਂ ਨਿਕਲੇ ਆ। ਸਾਹਿਬ ਨੇ ਕੱਲ ਕਿਹਾ ਸੀ ਕਿ ਪੰਜਾਬ ਨੂੰ ਬੇਰੋਜ਼ਗਾਰੀ ਵਾਲੇ ਕਿਹਨੇ ਧੱਕਿਆ, ਇੱਥੇ ਇਹ ਸਵਾਲ ਹੋਣਾ ਤੇ ਕਿਹਨੇ ਧੱਕਿਆ ਫਿਰ? ਦੇਖੋ ਧੱਕਿਆ ਕਿਹਨੇ ਆ? ਦੇਖੋ ਅਸੀਂ ਪੁਰਾਣੀਆਂ ਸਰਕਾਰਾਂ ਦੀ ਗੱਲ ਕਿਉਂ ਕਰੀਏ? ਵਾਅਦਾ ਤੇ ਭਗਵੰਤ ਮਾਨ ਨੇ ਮੇਰੇ ਨਾਲ ਕੀਤਾ ਸੀ ਜਦੋਂ ਲੀਲਾਪੁਰ ਨੂੰ ਪਟਿਆਲਾ ਪ੍ਰੋਟੈਸਟ ਚੱਲ ਰਿਹਾ ਸੀ ਮੇਰੇ ਵੱਲੋਂ ਪਿਛਲੀ ਸਰਕਾਰ ਵੇਲੇ 2021 ਦੇ ਵਿੱਚ 135 ਦਿਨ ਦਾ ਮੋਰਚਾ ਚੱਲ ਰਿਹਾ ਸੀ। ਉਸ ਵੇਲੇ ਭਗਵੰਤ ਮਾਨ ਜੀ ਨੇ ਮੇਰੇ ਨਾਲ ਫੋਨ ਤੇ ਗੱਲਬਾਤ ਕਰਕੇ ਮੈਨੂੰ ਇਹ ਕਹਿ ਕੇ ਬਾਈ ਜੀ ਇਹ ਤਾਂ ਚਾਹੁੰਦੇ ਨੇ ਕਿ ਤੁਸੀਂ ਮਰ ਜਾਓ। ਸੋ ਇਸ ਕਰਕੇ ਧਰਨੇ ਮੁਜ਼ਾਹਰੇ ਛੱਡੋ, ਸਾਡੀ ਸਰਕਾਰ ਆ ਲੈਣ ਦਿਓ। ਹੁਣ ਇਹ ਕੀ ਚਾਹੁੰਦੇ ਨੇ? ਉਹ ਤਾਂ ਚਾਹੁੰਦੇ ਸੀ ਮਰ ਜਾਓ, ਤੁਸੀਂ ਇਹ ਕੀ ਚਾਹੁੰਦੇ? ਦੇਖੋ ਇਹ ਚਾਹੁੰਦੇ ਕਿ ਤੁਸੀਂ ਰੁੱਲ ਜਾਓ। ਅੱਛਾ, ਬਿਲਕੁਲ, ਉਹ ਚਾਹੁੰਦੇ ਸੀ ਮਰ ਜਾਓ, ਇਹ ਚਾਹੁੰਦੇ ਨੇ ਰੁੱਲ ਜਾਓ। ਫਰਕ ਤਾਂ ਦੋਨਾਂ 'ਚ ਕੋਈ ਵੀ ਨਹੀਂ ਹੈਗਾ, ਰੁਲਿਆ ਬੰਦਾ ਵੀ ਮਰਿਆ ਬਰਾਬਰ ਹੀ ਹੁੰਦਾ ਹੈ। ਪਰ ਇਹ ਸਰਕਾਰ ਪਿਛਲੀ ਸਰਕਾਰ ਦੇ ਸਿਰ ਭਾਂਡਾ ਭੰਨਦੀ ਹੈ, ਕਹਿੰਦੀ ਉਹਨਾਂ ਦੀਆਂ ਗਲਤੀਆਂ ਸੀਸਾ ਸੁਧਾਰਨ 'ਚ ਲੱਗੇ ਹੋਏ ਆ, ਕੋਰਟਾਂ 'ਚ ਕੇਸ ਚੱਲ ਰਹੇ ਨੇ। ਦੇਖੋ ਕੋਰਟਾਂ 'ਚ ਜਿਹੜੀ ਸਾਡੀ 994 ਜਿਹੜੀ ਅੱਜ ਇੱਥੇ ਆਪਾਂ ਇਕੱਠੇ ਹੋਏ ਆ, ਅੱਜ ਅਸੀਂ 994 ਭਰਤੀ ਦੇ ਮੁੱਦੇ ਨੂੰ ਲੈ ਕੇ ਇਕੱਠੇ ਹੋਏ ਆ। ਸੋ 994 ਨੋਟੀਫਿਕੇਸ਼ਨ ਜਦੋਂ ਆਇਆ ਤਾਂ ਉਹਦਾ ਜਿਹੜਾ ਆਨਲਾਈਨ ਜਿਹੜਾ ਵੈਬਸਾਈਟ ਤੇ ਪੋਰਟਲ ਖੁੱਲ੍ਹਣਾ ਹੁੰਦਾ ਉਹ ਨਹੀਂ ਖੋਲ੍ਹਿਆ ਗਿਆ। ਤਾਂ ਵਾਰ-ਵਾਰ ਮੀਟਿੰਗਾਂ ਦਾ ਦੌਰ ਚੱਲਿਆ। ਅਸੀਂ ਸਰਕਾਰ ਤੋਂ ਪੁੱਛਿਆ ਕਿ ਇਹਦਾ ਪੋਰਟਲ ਕਦੋਂ ਖੋਲ੍ਹੋਗੇ? ਕਹਿੰਦੇ ਜੀ ਤੁਹਾਡੀ 2364 ਭਰਤੀ ਕੋਰਟ 'ਚ ਆ, ਤੁਹਾਡੀ 6635 ਭਰਤੀ ਕੋਰਟ 'ਚ ਆ। ਸੋ ਕਹਿੰਦੇ ਅਸੀਂ ਰੂਲਮੈਂਟ ਕਰ ਰਹੇ ਹਾਂ, ਅਸੀਂ ਐਸੇ ਰੂਲਮੈਂਟ ਕਰਾਂਗੇ ਕਿ ਤੁਸੀਂ ਸਕੂਲਾਂ 'ਚ ਜਾਓਗੇ, ਕੋਰਟ 'ਚ ਨਹੀਂ ਜਾਓਗੇ। ਤਾਂ ਅੱਜ ਜਿਹੜੀ 994 ਭਰਤੀ ਆ 9 ਮਹੀਨੇ ਦਾ ਸਮਾਂ ਲੱਗਿਆ ਰੂਲਮੈਂਟ ਹੋਣ ਨੂੰ, ਅੱਜ ਉਹ ਭਰਤੀ ਜਿਹੜੀ ਫਿਰ ਕੋਰਟ ਦੇ ਵਿੱਚ। ਪ੍ਰੋਫੈਸਰ ਬਲਵਿੰਦਰ ਕੌਰ ਨੇ ਪਿਛਲੇ ਦਿਨੀ ਆਪਣੀ ਖੁਦਕੁਸ਼ੀ ਕਰ ਲਈ, ਆਪਣੀ ਜਾਨ ਨੂੰ ਉਹਨਾਂ ਨੇ ਦੇ ਦਿੱਤੀ ਇੱਕ ਧਰਨੇ ਦੇ ਲਈ।
ਤੁਹਾਡੇ ਦੇ ਵਿੱਚ ਵੀ ਡਿਪਰੈਸ਼ਨ ਦੇ ਜਿਹੜੇ ਸ਼ਿਕਾਰ ਲੋਕ ਹੋਣਗੇ ਜਾਂ ਹੈਗੇ ਨੇ? ਕਿਉਂਕਿ ਉੱਥੇ ਜਦੋਂ ਗੱਲ ਕਰਦੇ ਲੋਕਾਂ ਨਾਲ ਉਹ ਕਹਿੰਦੇ ਅਸੀਂ ਤਾਂ ਡਿਪਰੈਸਡ ਹੋ ਗਏ ਆ ਧਰਨੇ ਲਾ ਲਾ ਕੇ। ਦੇਖੋ ਮੈਂ ਤੁਹਾਨੂੰ ਦੱਸਦਾ, ਇਹ ਕੋਈ ਪਹਿਲਾ ਵਾਕਿਆ ਨਹੀਂ ਹੈਗਾ ਕਿ ਕਿਸੇ ਨੇ ਸੁਸਾਈਡ ਕਮਿਟ ਕੀਤੀ ਹੈ। ਬਹੁਤ ਸਾਰੇ ਸਾਡੇ ਈਟੀਡੀ ਦੇ ਅਧਿਆਪਕ ਵੀ ਨੇ ਜਿਹੜੇ ਸੁਸਾਈਡ ਕੰਟੈਂਪਟ ਕਰ ਚੁੱਕੇ ਨੇ, ਪਰ ਉਹਨਾਂ ਨੇ ਆਪਦੇ ਘਰਾਂ ਵਿੱਚ ਹੀ ਕਰ ਲਈ। ਇਹਨਾਂ ਨੇ ਕੀ ਸੀਗਾ, ਇਹਨਾਂ ਨੇ ਸੁਸਾਈਡ ਨੋਟਿਸ ਜਿਹੜਾ ਉਹ ਲਿਖ ਕੇ ਰੱਖਤਾ, ਜਿਹਦੇ ਕਰਕੇ ਮਸਲਾ ਹਾਈਲਾਈਟ ਹੋ ਗਿਆ। ਸੋ ਇਹ ਕੋਈ ਪਹਿਲਾ ਵਾਕਿਆ ਨਹੀਂ ਹੈ ਕਿ ਕਿਸੇ ਬੇਰੁਜ਼ਗਾਰ ਅਧਿਆਪਕ ਨੇ ਜਿਹੜੀ ਸੁਸਾਈਡ ਕਮਿਟ ਕੀਤੀ ਹੋਵੇ। ਸੋ ਇਦਾਂ ਦੇ ਪਹਿਲਾਂ ਹੋਰ ਵੀ ਵਾਕਿਆ ਬਹੁਤ ਸਾਰੇ ਹੋ ਚੁੱਕੇ ਨੇ। ਮੇਰੇ ਖਿਆਲ ਈਟੀਡੀ ਵਾਲੇ ਘੱਟੋ ਘੱਟ 8 ਤੋਂ 10 ਅਧਿਆਪਕ ਨੇ ਜਿਹੜੇ 2364 ਇੱਕ ਸਿਲੈਕਟਡ ਲੜਕੀ ਸੀਗੀ, ਸੋ ਭਰਤੀ ਰੱਦ ਹੋਈ, ਦੂਜੇ ਜਾਂ ਤੀਜੇ ਦਿਨ ਉਹਦੀ ਵੀ ਡੈਥ ਹੋ ਗਈ। ਕੀ ਉਹ ਸੁਸਾਈਡ ਨਹੀਂ ਹੋ ਸਕਦਾ? ਇਨਵੈਸਟੀਗੇਸ਼ਨ ਕਿਹਨੇ ਕਰਨੀ ਆ? ਪੰਜਾਬ ਸਰਕਾਰ ਨੇ। ਪਰ ਜੇ ਇਨਵੈਸਟੀਗੇਸ਼ਨ ਹੁੰਦੀ ਆ ਤਾਂ ਮਸਲਾ ਭਾਂਡਾ ਕਿਹਦਾ ਠੀਕੇ ਤੇ ਭੱਜਣਾ? ਭਗਵੰਤ ਮਾਨ ਦੇ। ਕਿ ਦੇਖੋ ਜੀ ਸਰਕਾਰ ਨੇ ਕਰਾਇਆ। ਬਿਆਨ ਵੀ ਨਹੀਂ ਆਇਆ ਬਲਵਿੰਦਰ ਕੌਰ ਦੀ ਮੌਤ ਤੇ। ਦੇਖੋ ਸਰਕਾਰ ਨੂੰ ਚਾਹੀਦਾ ਸੀ ਕਿ ਇਹੋ ਜਿਹੇ ਹਾਲਾਤ ਨਾ ਬਣਦੇ, ਪਰ ਸਰਕਾਰ ਜਿਹੜੀ ਆ ਆਪਦੀ ਸੱਤਾ ਨੂੰ ਬਚਾਉਣ 'ਚ ਲੱਗੀ ਹੋਈ ਆ। ਦੇਖੋ ਜੇ ਬੇਰੁਜ਼ਗਾਰਾਂ ਦੇ ਮਸਲੇ ਹੱਲ ਹੋਣਗੇ, ਬੇਰੁਜ਼ਗਾਰੀ ਦਾ ਹੱਲ ਹੋਊਗਾ ਤਾਂ ਸੱਤਾ ਆਪਣੇ ਆਪ ਬਚੂਗੀ। ਮੈਂ ਇਹ ਕਹਿੰਦਾ ਭਗਵੰਤ ਮਾਨ ਜੀ ਨੂੰ ਮੈਂ ਇੱਕ ਸਲਾਹ ਦੇਣਾ ਚਾਹੁੰਦਾ ਕਿ ਤੁਸੀਂ ਜਿਹਨਾਂ ਵਾਅਦਿਆਂ ਨੂੰ ਲੈ ਕੇ ਸੱਤਾ ਵਿੱਚ ਆਏ ਸੀ, ਤੁਸੀਂ ਆਪਣੇ ਵਾਅਦਿਆਂ ਤੇ ਖਰੇ ਉਤਰੋ, ਸੱਤਾ ਤੁਹਾਡੀ ਕਾਬਜ਼ ਹੀ ਰਹੂਗੀ। ਨਹੀਂ ਤਾਂ ਮੈਂ ਕਹਿੰਦਾ ਕਿ ਜਿੰਨੀ ਜਲਦੀ ਤੁਸੀਂ ਸੱਤਾ 'ਚ ਆਇਓ ਉਸ ਤੋਂ ਪਹਿਲਾਂ ਛੇਤੀ ਬਾਹਰ ਜਾਓਗੇ। ਇਹਨਾਂ ਨੂੰ ਟਾਈਮ ਵੀ ਥੋੜਾ ਹੋਇਆ, ਟਾਈਮ ਤਾਂ ਲੱਗ ਹੀ ਸਕਦਾ ਕਹਿੰਦੇ। ਦੇਖੋ ਜੀ 1.5 ਸਾਲ ਦਾ ਸਮਾਂ ਕੋਈ ਥੋੜਾ ਸਮਾਂ ਨਹੀਂ ਹੁੰਦਾ, ਕਿਉਂਕਿ ਨੋਟੀਫਿਕੇਸ਼ਨ ਦੇ ਦੇਖੋ 1.5 ਕਹਿੰਦੇ ਸਮਾਂ ਥੋੜਾ ਹੋਇਆ। ਸਮਾਂ ਕਿਉਂ ਮੰਗਿਆ ਜਾਂਦਾ? ਕਿਉਂਕਿ ਪਿਛਲੀਆਂ ਸਰਕਾਰਾਂ ਦੀ ਗਲਤੀਆਂ ਸੀ ਤਾਂ ਇਸ ਕਰਕੇ ਸਮਾਂ ਮੰਗਿਆ ਜਾਂਦਾ। ਜਿਹੜੀ 994 ਭਰਤੀ ਆ ਉਹ ਤੇ ਇਸੇ ਸਰਕਾਰ ਨੇ ਦਿੱਤੀ ਆ। 9 ਮਹੀਨੇ ਦਾ ਸਮਾਂ ਇਹਨਾਂ ਨੇ ਮੰਗਿਆ, ਰੂਲਮੈਂਟ ਇਹਨਾਂ ਨੇ ਕਰਿਆ, ਪਿਛਲੀ ਸਰਕਾਰ ਨੇ ਥੋੜੀ ਨਾ ਕਰਿਆ। ਤਾਂ ਫਿਰ ਉਹ ਅਗਲਾ 994 ਭਰਤੀ ਦਾ ਠੀਕਰਾ ਉਹਨਾਂ ਤੇ ਕਿਵੇਂ ਭੰਨਿਆ ਜਾ ਸਕਦਾ? ਉਹ ਤਾਂ ਇਹਨਾਂ ਦੀ ਦੇਣ ਆ, ਉਹ ਤਾਂ ਇਹਨਾਂ ਤੇ ਹੀ ਭੱਜਣਾ ਜਾਊਗਾ। ਪਰ ਇਹ ਸਰਕਾਰ ਇਹ ਕਹਿ ਕੇ ਆਈ ਸੀ ਵੀ ਅਸੀਂ ਸਿੱਖਿਆ ਸਾਡਾ ਮੁੱਖ ਏਜੰਡਾ ਹੈ, ਹਸਪਤਾਲ ਸਿਹਤ ਸਾਡਾ ਮੁੱਖ ਏਜੰਡਾ ਹੈ। ਪਰ ਸਿੱਖਿਆ ਵਾਲੇ ਸਭ ਤੋਂ ਵੱਧ ਧਰਨਾ ਲਾਈ ਬੈਠੇ ਨੇ। ਟੀਚਰ ਹੋ ਗਏ, ਜਿਹੜੇ ਲੈਕਚਰਾਰ ਨੇ ਉਹ ਹੋ ਗਏ, ਲਾਇਬ੍ਰੇਰੀਅਨ ਹੋ ਗਏ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸ ਦਵਾਂ, ਸਰਕਾਰ ਜਿਹੜੀ ਹੈ ਨਾ ਉਹ ਸਿੱਖਿਆ ਦੇ ਮਸਲਿਆਂ ਨੂੰ ਲੈ ਕੇ ਸਿਰਫ ਡਰਾਮਾ ਕਰ ਰਹੀ ਹੈਗੀ ਆ। ਦੇਖੋ ਧਰਨੇ ਕਿਵੇਂ ਲੱਗਦੇ ਆ, ਮੈਂ ਤੁਹਾਨੂੰ ਦੱਸਦਾ। ਧਰਨਾ ਜੇ ਬੇਰੁਜ਼ਗਾਰ ਦਾ ਹੱਲ ਹੋਵੇਗਾ ਤਾਂ ਬਾਕੀ ਮਸਲੇ ਆਪਣੇ ਆਪ ਹੋਣਗੇ। ਦੇਖੋ ਸਕੂਲਾਂ ਦੇ ਵਿੱਚ ਟੀਚਰ ਨਹੀਂ ਹੈਗੇ, ਉਹ ਬਦਲੀਆਂ ਵਾਸਤੇ ਧਰਨੇ ਲਾ ਰਹੇ ਨੇ। ਹੁਣ ਜੇ ਸਕੂਲਾਂ ਵਿੱਚ ਜਿਹੜੇ ਸੜਕਾਂ ਤੇ ਰੋਲ ਰਹੇ ਬੇਰੁਜ਼ਗਾਰ ਜੇ ਸਕੂਲਾਂ 'ਚ ਜਾਣਗੇ ਤਾਂ ਉਹਨਾਂ ਦੀ ਬਦਲੀ ਸਹਿਜ ਹੋ ਜਾਊਗੀ। ਟੀਚਰ ਤਾਂ ਪੂਰੇ ਨਹੀਂ ਹੈਗੇ, ਬਦਲੀਆਂ ਕਿਵੇਂ ਕਰ ਲਵਾਂਗੇ? ਸੋ ਇਸ ਕਰਕੇ ਜਿਹੜਾ ਮੁੱਖ ਮੇਨ ਏਜੰਡਾ ਉਹ ਇਹ ਹੋਣਾ ਚਾਹੀਦਾ ਸਰਕਾਰ ਵਾਸਤੇ ਕਿ ਜਿਹੜੇ ਸੜਕਾਂ ਤੇ ਰੋਲ ਰਹੇ ਬੇਰੁਜ਼ਗਾਰ ਨੇ ਉਹਨਾਂ ਨੂੰ ਜੁਆਇਨ ਕਰਾ ਕੇ ਸਕੂਲਾਂ ਵਿੱਚ ਪਹੁੰਚਾਇਆ ਜਾਵੇ। ਅੱਧੇ ਮਸਲੇ ਦਾ ਇਹਦੇ ਨਾਲ ਆਪਣੇ ਆਪ ਹੀ ਖਤਮ ਹੋ ਜਾਣਗੇ। ਕਾਰਨ ਫਿਰ ਜਿਹੜੇ ਨੌਜਵਾਨਾਂ ਨੌਕਰੀਆਂ ਦੇ ਰਾਹ ਛੱਡ ਕੇ ਕਾਗਜ਼ ਭਰਨੇ ਛੱਡ ਕੇ ਬਾਹਰ ਜਾ ਰਹੇ ਆ। ਹਾਂ ਦੇਖੋ ਜੀ ਭਗਵੰਤ ਮਾਨ ਜੀ ਨੇ ਸੱਤਾ 'ਚ ਆਉਣ ਤੋਂ ਪਹਿਲੇ ਕਿਹਾ ਸੀ ਕਿ ਕਿਸੇ ਨੂੰ ਆਈਲੈਟਸ ਕਰਨ ਦੀ ਲੋੜ ਨਹੀਂ ਹੈਗੀ। ਆ ਪਿੱਛੇ ਜੀ ਕਿਸੇ ਮੰਤਰੀ ਦਾ ਸ਼ਾਇਦ ਬਿਆਨ ਵੀ ਆਇਆ ਸੀ, ਕਹਿੰਦੇ ਜੀ ਹੁਣ ਤਾਂ ਸਰਕਾਰੀ ਸਕੂਲਾਂ ਦੇ ਵਿੱਚ ਹੀ ਆਈਲੈਟ ਸੈਂਟਰ ਖੋਲਾਂਗੇ। ਤੋ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ। ਸਕੂਲ ਆਫ ਐਮੀਨੈਂਸ ਬਾਰੇ ਕੀ ਕਹਿਣਾ ਤੁਹਾਡਾ? ਉਹ ਖੋਲਿਆ ਗਿਆ, ਉਸ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਉਹਨਾਂ ਦੇ ਆਪਣੇ ਐਮਐਲਏ ਨੇ ਉਹਦਾ ਖੰਡਨ ਕਰਤਾ। ਕੀ ਕੁਝ ਹੈ ਸਕੂਲ ਆਫ ਐਮੀਨੈਂਸ ਖੁੱਲ ਰਹੇ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਕਿਉਂਕਿ ਪਹਿਲੇ ਸਕੂਲਾਂ 'ਚ ਤਾਂ ਟੀਚਰ ਨਹੀਂ ਪੂਰੇ ਹਾਲੇ। ਦੇਖੋ ਸਕੂਲ ਆਫ ਐਮੀਨੈਂਸ ਦਾ ਜਿਹੜਾ ਉਹਦਾ ਅਸੀਂ ਸਿੱਧੇ ਤੌਰ ਤੇ ਜਿਹੜਾ ਖੰਡਨ ਕਰਦੇ ਹਾਂ, ਕਿਉਂਕਿ ਸਕੂਲ ਆਫ ਐਮੀਨੈਂਸ ਕੀ ਹੈਗਾ ਕਿ ਅੱਡ ਜਿਹੜੇ ਸਕੂਲ ਨੇ, ਜਿਵੇਂ ਹਰ ਪਿੰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਹੈਗਾ। ਸੋ ਸਕੂਲ ਆਫ ਐਮੀਨੈਂਸ ਦੀ ਪਾਲਿਸੀ ਇਹੀ ਆ ਕਿ ਉਹਨਾਂ ਸਕੂਲਾਂ ਨੂੰ ਖਤਮ ਕਰਕੇ ਇੱਕ ਮੇਨ ਸਕੂਲ ਹੈ ਜਿਹੜਾ ਖੋਲ੍ਹਿਆ ਜਾਵੇ, ਤਾਂ ਜੋ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੇ ਘਰਾਂ 'ਚੋਂ ਐਜੂਕੇਸ਼ਨ ਨੂੰ ਜਿਹੜਾ ਖਤਮ ਕੀਤਾ ਜਾ ਸਕੇ, ਕਿਉਂਕਿ ਦੂਰ ਦੁਰਾਡੇ ਉਹਨਾਂ ਦੇ ਬੱਚੇ ਪੜ੍ਹਨ ਜਾ ਨਹੀਂ ਸਕਦੇ। ਸੋ ਇਸ ਕਰਕੇ ਸਰਕਾਰ ਦਾ ਏਜੰਡਾ ਇਹੀ ਹੈ ਕਿ ਵੱਧ ਤੋਂ ਵੱਧ ਜਿਹੜੀ ਇਹ ਬੇਰੁਜ਼ਗਾਰੀ ਪੈਦਾ ਕੀਤੀ ਜਾਵੇ। ਤੁਹਾਡਾ ਅੱਗੇ ਦਾ ਕੀ ਐਕਸ਼ਨ ਹੋਵੇਗਾ ਜੇ ਨਹੀਂ ਤੁਹਾਡੀ ਸੁਣਵਾਈ ਹੁੰਦੀ ਕੋਈ? ਦੇਖੋ ਅਸੀਂ 29 ਅਕਤੂਬਰ ਨੂੰ ਸੀਐਮ ਸਾਹਿਬ ਦਾ ਘਰਾਓ ਕੀਤਾ ਸੀ। ਸਾਡਾ ਉੱਥੇ ਨਾ ਤਾਂ ਕੋਈ ਮੀਟਿੰਗ ਦਾ ਰਾਹ ਕੱਢਿਆ ਤਾਂ ਇੱਥੇ ਪਹੁੰਚੇ ਆ। ਜੇ ਅੱਜ ਕੋਈ ਰਾਹ ਨਹੀਂ ਨਿਕਲਦਾ ਤੇ ਗਾਂ ਸਮਾਂ ਤੇ ਉਹ ਵੀ ਪਤਾ ਚੱਲ ਜਾਊਗਾ। ਧੰਨਵਾਦ।